ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ 17 ਅਗਸਤ 2016, 2 ਭਾਦੂ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਕਾਂਗਰਸੀ ਲੀਡਰ ਦਿਗਵਿਜੇ ਸਿੰਘ ਨੇ ਅੱਜ ਟਵੀਟ ਕੀਤਾ ਹੈ ਜਿਹਦੀ ਬੜੀ ਚਰਚਾ ਹੈ। ਉਹਨੇ ਕਿਹਾ पिज्जा बर्गर वाले मेडल ले गए, दूध घी वाले रह गए। हमें तो कहते थे दूध घी में बहुत ताकत है, पर ये तो पिज्जा बर्गर वाले ले गए जी। ਸੋ ਜ਼ਾਹਰ ਹੈ ਕਿ ਇਹ ਜਿਹੜਾ ਜੋ ਕੁਝ ਵੀ ਰੀਓ ਓਲੰਪਿਕਸ ਦੇ ਵਿੱਚ ਚੱਲ ਰਿਹਾ ਹੈ, ਹਾਲਾਂਕਿ ਅੱਜ ਲੇਟੈਸਟ ਖਬਰ ਹੈ ਵੀ ਹਰਿਆਣੇ ਦੀ ਇੱਕ ਰੈਸਲਰ ਕੁੜੀ ਨੇ ਜਿਹੜਾ ਫਾਈਨਲੀ ਪਹਿਲਾ ਤਗਮਾ ਜਿਹੜਾ ਬਰਾਸ ਦਾ ਕਾਂਸਿਆ ਜਿਹਨੂੰ ਕਹਿੰਦੇ ਨੇ ਤਾਂਬਾ ਹੋਣਾ ਮੇਰਾ ਖਿਆਲ ਹੈ ਜੀ, ਉਹ ਜਿੱਤ ਲਿਆ। ਔਰ ਹੁਣ ਅਗਲੇ 2-3 ਦਿਨ ਪੁੱਠੀਆਂ ਛਾੜਾਂ ਮਾਰਨਗੇ 1 ਬਿਲੀਅਨ 300 ਮਿਲੀਅਨ ਲੋਕ ਕਿ ਦੇਖੋ ਜੀ ਅਸੀਂ ਕਿੰਨੀ ਵੱਡੀ ਪ੍ਰਾਪਤੀ ਕਰ ਲਈ। ਸੋ ਉਹਨੇ ਦਿਗਵਿਜੇ ਨੇ ਤਾਂ ਇਸ ਦੇ ਉੱਤੇ ਹੀ ਵਿਅੰਗ ਕੀਤਾ ਹੈ ਕਿ ਵੀ ਇੱਥੇ ਤਾਂ ਤੁਸੀਂ ਉਹਨੇ ਚਲੋ ਦੁੱਧ ਘਿਓ ਦੀ ਗੱਲ ਕੀਤੀ, ਗਊ ਮੂਤਰ ਗੋਹੇ ਦੀ ਗੱਲ ਨਹੀਂ ਕੀਤੀ ਕਿ ਭਾਈ ਇਹ ਜਿਹੜਾ ਵੇਚ ਰਹੇ ਹੋ। ਅੱਜ ਕੱਲ੍ਹ ਤਾਂ ਰਾਮਦੇਵ ਨੇ ਪੂਰਾ ਇੱਕ ਬਿਜ਼ਨਸ ਕੰਪੇਨ ਸ਼ੁਰੂ ਕੀਤਾ ਹੋਇਆ ਕਿ ਵੀ ਇਹ ਰਿਜੈਕਟ ਕਰੋ ਬਾਹਰਲੀਆਂ ਸਾਰੀਆਂ ਦਵਾਈਆਂ ਔਰ ਪਤੰਜਲੀ ਫਾਰਮੇਸੀ ਦਾ ਬਣਿਆ ਸਭ ਕੁਝ ਖਾਓ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜਾ ਇਹਨਾਂ ਦਾ ਚੰਗਾ ਜਲੂਸ ਨਿਕਲਿਆ ਉੱਥੇ, ਔਰ 100 ਤੋਂ ਜ਼ਿਆਦਾ ਐਥਲੀਟ ਔਰ ਕਿਸ ਲੈਵਲ ਦਾ ਜਿਹੜਾ ਸਾਰੀ ਉਹਨਾਂ ਦੀ ਟੀਮ ਔਰ ਕਿਸ ਕਿਸਮ ਦਾ ਪ੍ਰੋਪੇਗੈਂਡਾ ਔਰ ਕੀ ਕਰਦੇ ਨੇ ਔਰ ਇਨ ਰਿਐਲਿਟੀ। ਔਰ ਹਾਲਾਂ ਚਲੋ ਅਸੀਂ ਜਿਵੇਂ ਪਹਿਲਾਂ ਵੀ ਕਿਹਾ ਸੀ ਵੀ ਪਲੇਅਰਸ ਨਾਲ ਤਾਂ ਸਾਡਾ ਕੋਈ ਨਹੀਂ ਹੈ, ਉਹ ਤਾਂ ਕਿੰਨੇ ਕੁ ਉਹਨਾਂ 'ਚ ਸਿਫਾਰਸ਼ੀ ਆਉਂਦੇ ਨੇ, ਕਿਵੇਂ ਅਸਲੀ ਜਿਹੜੇ ਨੇ ਪੁਸ਼ ਬੈਕ ਕਰ ਦਿੱਤੇ ਜਾਂਦੇ ਨੇ। ਔਰ ਖਾਸ ਤੌਰ 'ਤੇ ਜਿਸ ਮੁਲਕ ਦੇ ਵਿੱਚ ਗੁਲਾਮੀ ਦੀਆਂ ਜੜ੍ਹਾਂ ਡੂੰਘੀਆਂ ਹੋਣ, ਉੱਥੇ ਕ੍ਰਿਕਟਰ ਜਿਹੜੇ ਨੇ ਉਹਨਾਂ ਦੇ ਲਈ ਤਾਂ ਜਿਹੜੇ ਹੈ ਉਹ ਜਨਮ ਤੋਂ ਲੈ ਕੇ ਮਰਨ ਤੱਕ ਜਿਹੜਾ ਵੀ ਕ੍ਰਿਕਟਰ ਹੈ ਉਹਦੇ ਲਈ ਤਾਂ ਹਰ ਚੀਜ਼ ਖੁੱਲ੍ਹੀ ਹੈ। ਉਹਨਾਂ 'ਚੋਂ ਹੀ ਬਹੁਤ ਸਾਰੇ ਨੋਮੀਨੇਟ ਵੀ ਹੁੰਦੇ ਨੇ, ਕੋਈ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਜਾਂਦਾ ਹੈ ਔਰ ਉਹਨਾਂ ਦੇ ਉੱਤੇ ਬੈਟਸ ਲੱਗਦੀਆਂ, ਗੈਂਬਲ ਹੁੰਦਾ। ਸੋ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਜਿੱਥੇ ਔਰ ਕ੍ਰਿਕਟ ਜਿਹੜਾ ਹੈ ਉਹ ਅੰਗਰੇਜ਼ਾਂ ਦੀ ਖੇਡ, ਲਾਰਡਸ ਦੀ, ਜਿਹੜੀ ਕਿ ਵਿਹਲੇ ਲੋਕ ਲੱਗੇ ਸੀ। ਹੁਣ ਚਲੋ ਵਨਡੇ ਟੈਸਟ ਆ ਗਏ, ਲੇਕਿਨ ਕੁੱਲ ਮਿਲਾ ਕੇ ਜਿਹੜਾ ਭਾਰਤ ਵਰਗਾ ਜਾਂ ਸਾਊਥ ਏਸ਼ੀਆ, ਪਾਕਿਸਤਾਨ ਦਾ ਵੀ ਇਹੀ ਹਾਲ ਹੈ, ਉਹ ਵੀ ਇਸ ਕਿਸਮ ਦਾ ਹੀ ਕ੍ਰਿਕਟ 'ਚੋਂ ਹੀ ਉਹਨਾਂ ਦਾ ਨਿਕਲਦਾ। ਉਹਨਾਂ ਨੇ ਤਾਂ ਬਿਲਕੁਲ ਹੀ ਛੋਟਾ ਡੈਲੀਗੇਸ਼ਨ 5-10 ਬੰਦਿਆਂ ਦਾ ਭੇਜਿਆ, ਉਹਨਾਂ ਦਾ ਤਾਂ ਕੋਈ ਨਹੀਂ ਤਾਂ ਕਿੰਨਾ ਵੱਡਾ ਸੀ ਕੋਸਟ ਹੈ ਪਾਕਿਸਤਾਨ ਦਾ ਵੀ। ਹੁਣ ਤੁਸੀਂ ਦੇਖੋ ਇੱਥੇ ਸਵਿਮਿੰਗ ਦੇ ਵਿੱਚ ਔਰ ਹਿਸਟਰੀ ਕ੍ਰੀਏਟ ਹੋਈ ਹੈ। ਵਾਟਰ ਪੋਲੋ ਦੇ ਵਿੱਚ ਅਮਰੀਕਾ 'ਚ ਪਹਿਲੀ ਅਫਰੀਕਨ ਅਮਰੀਕਨ ਕੁੜੀ, ਔਰ ਇੰਨਾ ਜ਼ਬਰਦਸਤ ਉਸਦਾ ਹੈ ਕਿ ਉਹਨੂੰ ਇਸ ਵੇਲੇ ਜਿੰਨੇ ਵੀ ਕਮੈਂਟੇਟਰ ਨੇ ਉਹ ਕਹਿੰਦੇ ਨੇ ਕਿ ਵੀ ਬੈਸਟ ਗੋਲਕੀਪਰ ਇਨ ਦਾ ਵਰਲਡ ਜਿਹੜੀ ਇਹਨਾਂ ਦੀ ਵਾਟਰ ਪੋਲੋ ਟੀਮ। ਸੋ ਤੁਸੀਂ ਦੇਖੋ ਇਹਨਾਂ ਮੁਲਕਾਂ 'ਚ ਵੀ ਕਿੱਥੇ ਗੁਲਾਮੀ, ਕਿੱਥੇ ਕਾਲਿਆਂ ਦੇ ਨਾਲ ਕੀ ਸਲੂਕ ਔਰ ਕਿੱਥੋਂ ਨਿਕਲ ਕੇ ਕਿੱਥੇ ਤੱਕ ਪਹੁੰਚ ਗਏ ਨੇ। 1960ਵਿਆਂ ਦੇ ਵਿੱਚ ਹੀ ਟੁੱਟਿਆ ਸਾਰਾ ਜਿਹੜਾ ਸੈਗਰੀਗੇਸ਼ਨ ਦਾ ਕੰਮ ਸੀ, ਨਹੀਂ ਤਾਂ ਇਹ ਤਾਂ ਸਕੂਲਾਂ, ਕਾਲਜਾਂ, ਰੈਸਟੋਰੈਂਟਾਂ 'ਚ ਔਰ ਬੱਸਾਂ 'ਚ ਨਹੀਂ ਸੀ ਬਹਿ ਸਕਦੇ ਗੋਰਿਆਂ ਦੇ ਨਾਲ। ਤੇ ਜੇ 50-60 ਸਾਲ ਦੇ ਵਿੱਚ ਸਲੇਵਰੀ ਟੁੱਟਣ ਤੋਂ ਬਾਅਦ ਅਮਰੀਕਾ ਦੇ ਵਿੱਚ ਕਿਸ ਲੈਵਲ ਤੱਕ ਜਿਹੜੇ ਸਾਡੀ ਅਫਰੀਕਨ ਅਮਰੀਕਨ ਕਮਿਊਨਿਟੀ ਹੈ ਪਹੁੰਚੀ ਹੈ, ਤੇ ਇਹ ਤਾਂ 70 ਸਾਲ ਪੂਰੇ ਹੋਣ ਦੇ ਉੱਤੇ ਉੱਥੇ ਲਾਲ ਕਿਲੇ ਦੀ ਫਸੀਲ ਤੋਂ ਖਲੋ ਕੇ ਪ੍ਰਿਆ ਦੇਸ਼ ਵਾਸੀਓ ਕਰਕੇ ਐਡਰੈਸ ਕਰ ਰਿਹਾ। ਕਿੰਨੀ ਦੇਰ ਉਹ ਬੋਲਿਆ, 100 ਮਿੰਟ ਤੋਂ ਜ਼ਿਆਦਾ, 2 ਘੰਟੇ। ਉਹ ਸਾਰੇ ਸੁੱਤੇ ਪਏ ਨੇ, ਜਿਹੜੇ ਕੈਮਰੇ ਵੱਜ ਰਹੇ ਨੇ। ਕੇਜਰੀਵਾਲ ਵੀ ਸੁੱਤਾ ਪਿਆ, ਅਰੁਣ ਜੇਤਲੀ ਵੀ ਸੁੱਤਾ ਪਿਆ, ਮਿਨਿਸਟਰ ਉਹਦਾ। ਇੱਕ ਹੋਰ ਵੀ ਤਾਂ ਕਿਸੇ ਨੇ ਕਿਹਾ ਕਿ ਵੀ ਮਨਮੋਹਨ ਸਿੰਘ ਨੂੰ ਵੀ ਬੀਟ ਕਰ ਗਿਆ ਆ ਹੁਣ ਤਾਂ ਆਪਣੇ ਸਵਾਨ ਵਾਲੇ। ਮਨਮੋਹਨ ਸਿੰਘ ਬਾਰੇ ਸੀ, ਉਹਦੀ ਫੈਮਿਨਿਨ ਵੌਇਸ ਸੀ ਬੀਬੀਆਂ ਵਰਗੀ, ਤੇ ਬੋਲਦਾ ਵੀ ਹੌਲੀ ਹੌਲੀ ਸੀ, ਅੰਗਰੇਜ਼ੀ ਉਹਨੂੰ ਆਉਂਦੀ ਸੀ ਜ਼ਿਆਦਾ ਤੇ ਉਹਦੇ 'ਚ ਆਮ ਹੀ ਹੁੰਦਾ ਸੀ ਵੀ ਪਹਿਲੇ 5 ਮਿੰਟ 'ਚ ਲੋਕ ਕਹਿੰਦੇ ਸੀ ਕਿ ਵੀ ਚਲੋ ਇਹ ਨਹੀਂ ਜਿੰਨੀ ਕੁ ਦੇਰ ਬੋਲਣਾ ਉਨੀ ਕੁ ਦੇਰ ਅਸੀਂ ਜਿਹੜਾ ਨੈਪ ਲੈ ਲਾਂਗੇ, ਪਾਵਰ ਨੈਪ। ਸੋ ਬਹੁਤੇ ਸੁੱਤੇ ਹੀ ਹੁੰਦੇ ਸੀ। ਪਰ ਐਤਕੀ ਮੋਦੀ ਨੇ, ਬਹੁਤਿਆਂ ਨੇ ਕਿਹਾ ਕਿ ਵੀ ਮੋਦੀ ਨੇ ਮਾਤ ਕਰਤਾ ਮਨਮੋਹਨ ਸਿੰਘ। ਹੁਣ ਉਹ ਤੁਸੀਂ 100 ਮਿੰਟ ਦੇ ਵਿੱਚ ਆਪਣੀਆਂ ਪਰਫਾਰਮੈਂਸਿਸ ਇੱਧਰ ਉੱਧਰ ਦੂਸਰੇ ਤੀਸਰੇ ਦੱਸ ਰਹੇ ਹੋ, ਔਰ ਜਿਹੜੀ ਤੁਹਾਡੀ ਅਸਲੀ ਹਕੀਕਤ ਹੈ ਜੇ ਤੁਸੀਂ ਉਹਦੇ 'ਚ 3 ਮੇਨ ਜਿਹੜੀਆਂ ਇਸ ਵੇਲੇ ਸਮੱਸਿਆਵਾਂ ਜਿਹਦੇ ਥੱਲੇ ਦੁਨੀਆ ਭਰ ਦੇ ਵਿੱਚ ਭਾਰਤ ਦੀ ਬਦਨਾਮੀ ਹੋ ਰਹੀ ਹੈ, ਕਸ਼ਮੀਰ ਉਸ ਦਾ ਜ਼ਿਕਰ ਤੱਕ ਨਹੀਂ,
ਦਲਿਤਾਂ ਦੇ ਉੱਤੇ ਹੋ ਰਿਹਾ ਜ਼ੁਲਮ। ਹਾਲਾਂਕਿ ਉਸ ਤੋਂ ਪ੍ਰੀਵੀਅਸ ਈਵਨਿੰਗ ਜਿਹੜਾ ਰਾਸ਼ਟਰਪਤੀ ਦਾ ਮੈਸੇਜ ਸੀ ਉਹਦੇ 'ਚ ਦਲਿਤਾਂ ਦਾ ਜ਼ਿਕਰ ਸੀ, ਲੇਕਿਨ ਇਹਨੇ ਮੈਂਸ਼ਨ ਤੱਕ ਨਹੀਂ ਕੀਤਾ। ਔਰ ਮੁਸਲਮਾਨਾਂ ਦੇ ਉੱਤੇ ਵੈਸੇ ਕਹਿ ਰਿਹਾ ਜੀ 60-70% ਦਿੱਲੀ 'ਚ ਉਹਨੇ ਕਿਹਾ ਕਿ ਜੀ ਜਿਹੜੇ ਗਊ ਰਕਸ਼ਕ ਨੇ ਇਹ ਤਾਂ ਫੇਕ ਨੇ ਜੀ, ਇਹ ਤਾਂ ਰਾਤ ਨੂੰ ਕੁਝ ਹੋਰ ਹੁੰਦੇ ਨੇ, ਦਿਨੇ ਕੋਈ ਹੋਰ, ਤਾਂ ਐਂਟਾਈ ਸੋਸ਼ਲ ਨੇ, ਇਹਨਾਂ ਦੇ ਖਿਲਾਫ ਸਟੇਟਾਂ ਡੋਜ਼ੀਅਰ ਤਿਆਰ ਕਰਨ। ਇੱਕੋ ਹੀ ਬਿਆਨ ਦਿੱਤਾ ਉਹਨੇ। ਮੁੜ ਕੇ ਜਿਹੜਾ ਉਹਨੇ 80% ਕਿਹਾ ਸੀ ਉੱਥੇ ਤੱਕ ਪਹੁੰਚਦੇ ਆ, ਜਦੋਂ ਦੂਜੀ ਸਟੇਟ ਦੇ ਵਿੱਚ ਗਿਆ ਉੱਥੇ ਕੁਛ ਰਹਿ ਗਿਆ, ਕੁਛ ਫੀਸਦੀ, ਔਰ ਹੁਣ ਉਹਦੀ ਸਪੀਚ 'ਚੋਂ ਵੀ ਗਾਇਬ ਸੀ। ਇਹੀ ਹਾਲ ਮੁਸਲਮਾਨਾਂ ਤੇ ਜ਼ੁਲਮਾਂ ਦਾ ਸੀ। ਸੋ ਕੁੱਲ ਮਿਲਾ ਕੇ ਇਹ ਉਹਦਾ ਜੋ ਬੀਜੇਪੀ ਸਰਕਾਰ ਦੇ ਆਲਮੋਸਟ ਅੱਧ 'ਚ ਆ ਗਏ ਨੇ, ਇਹ ਪਰਫਾਰਮੈਂਸ ਤਾਂ ਉਹਨਾਂ ਦੀ ਇਸ ਹਵਾਲੇ ਨਾਲ ਹੈ ਔਰ ਜੋ ਕੁਛ ਸਪੋਰਟਸ ਦੀ ਆਊਟਪੁੱਟ ਸਾਹਮਣੇ ਹੈ। ਪਰ ਅੱਜ ਅਸੀਂ ਜਿਹੜਾ ਪਹਿਲਾ ਟੌਪਿਕ ਡਿਸਕਸ਼ਨ ਦੇ ਲਈ ਪੰਜਾਬ ਦੇ ਹਵਾਲੇ ਨਾਲ, ਜੀ, ਜਿਸ ਤਰੀਕੇ ਨਾਲ ਇਸ ਮੁਰਦਾ ਜਮਾਤ ਨੂੰ, ਜਿਹੜੀ ਕਦੇ ਭਾਰਤੀ ਜਨਸੰਘ ਹੁੰਦੀ ਸੀ, ਅਕਾਲੀਆਂ ਨੇ ਆਪਣੇ ਨਾਲ ਰੱਖਿਆ ਪਹਿਲੇ ਦਿਨ ਤੋਂ, ਕਿਉਂਕਿ ਬਾਦਲ ਦਾ ਪਹਿਲੇ ਦਿਨ ਤੋਂ ਹੀ ਰੁਝਾਨ ਪ੍ਰੋ RSS ਸੀ। ਔਰ ਜਿਹੜੀ ਪਹਿਲੀ ਸਰਕਾਰ ਵੀ ਬਣੀ ਪੰਜਾਬੀ ਸੂਬੇ ਦੇ ਵਿੱਚ ਫਰਵਰੀ 1967 ਦੀਆਂ ਚੋਣਾਂ ਤੋਂ ਬਾਅਦ, ਉਹਦੇ 'ਚ ਵੀ ਭਾਰਤੀ ਜਨਸੰਘ ਦੇ ਬਲਰਾਮ ਜੀ ਦਾਸ ਟੰਡਨ, ਡਾਕਟਰ ਬਲਦੇਵ ਪ੍ਰਕਾਸ਼ ਕੈਬਨਿਟ, 7 ਇਹਨਾਂ ਦੇ MLA ਸੀ। ਉਦੋਂ ਪੰਜਾਬ ਅਸੈਂਬਲੀ ਦੀਆਂ ਟੋਟਲ ਸੀਟਾਂ 104 ਹੁੰਦੀਆਂ ਸੀ। ਪਰ ਉਦੋਂ ਹਾਲਾਂਕਿ ਇਹਦੇ ਬਾਵਜੂਦ ਕਿ ਪੰਜਾਬੀ ਸੂਬੇ ਦਾ ਇਹਨਾਂ ਨੇ ਥਰੂ ਆਊਟ ਵਿਰੋਧ ਕੀਤਾ, ਇਹਨਾਂ ਨੇ ਗੁਰਦੁਆਰਾ ਸਾਹਿਬਾਨ ਦਾ ਅਪਮਾਨ ਕੀਤਾ। ਜੇ ਇਧਰ ਕੋਈ ਮਰਨ ਵਰਤ ਪੰਜਾਬੀ ਸੂਬੇ ਲਈ ਰੱਖ ਕੇ ਬੈਠਦਾ ਸੀ, ਬਲਰਾਮ ਜੀ ਦਾਸ ਟੰਡਨ ਬਹਿ ਗਿਆ। ਔਰ ਜਦੋਂ ਪੰਜਾਬੀ ਸੂਬੇ ਦਾ ਫੈਸਲਾ ਵੀ ਹੋ ਗਿਆ, ਕਾਂਗਰਸ ਵਰਕਿੰਗ ਕਮੇਟੀ ਨੇ ਪਾਸ ਕਰ ਦਿੱਤਾ, ਔਰ ਇਹਨਾਂ ਨੇ ਪੰਜਾਬ ਭਰ ਦੇ ਵਿੱਚ ਦੰਗੇ ਕਰਵਾਏ, ਜਲੰਧਰ ਦੇ ਵਿੱਚ, ਲੁਧਿਆਣੇ ਦੇ ਵਿੱਚ, ਪਟਿਆਲੇ ਦੇ ਵਿੱਚ, ਅੰਮ੍ਰਿਤਸਰ, ਜਿੱਥੇ ਜਿੱਥੇ ਇਹਨਾਂ ਦੀਆਂ ਪਾਕਟ ਸੀ। ਲੇਕਿਨ ਇਹਦੇ ਬਾਵਜੂਦ ਇਹ ਹਿੱਸਾ ਬਣੇ। ਔਰ ਇਹ ਸਾਰੇ ਪੀਰੀਅਡ 'ਚ ਜਦੋਂ ਭਾਰਤੀ ਜਨਸੰਘ ਤੋਂ ਬੀਜੇਪੀ ਤੱਕ ਦਾ ਸਫ਼ਰ ਇਹਨਾਂ ਦਾ ਹੋਇਆ, ਔਰ ਉਹਦੇ 'ਚ ਜਿਸ ਤਰੀਕੇ ਨਾਲ ਇਹਨਾਂ ਨੇ ਬਾਬਰੀ ਮਸਜਿਦ ਢਾਈ ਔਰ ਉਸ ਤੋਂ ਬਾਅਦ ਦੰਗੇ ਕਰਾਏ, ਮੁਸਲਮਾਨਾਂ ਦੇ ਖਿਲਾਫ ਉਹਨਾਂ ਦੀਆਂ ਕਿਲਿੰਗਸ ਕੀਤੀਆਂ, ਇਹ ਨਾਲ ਚੰਬੜਿਆ ਰਿਹਾ ਬਾਦਲ ਜੀ। ਔਰ ਮੋਦੀ ਨੂੰ, ਜਦੋਂ ਅਜੇ ਮੋਦੀ ਨੂੰ ਈਵਨ ਵਿਦਨ ਬੀਜੇਪੀ ਵੀ ਜਿਹੜਾ ਹੈ ਉਹ ਅਜੇ ਪਾਰਟੀ ਐਕਸੈਪਟ ਕਰਨ ਨੂੰ ਤਿਆਰ ਨਹੀਂ ਸੀ, ਕਿਉਂਕਿ ਉਹਨਾਂ ਨੂੰ ਸੀ ਕਿ 2002 ਦੀ ਬਦੌਲਤ ਹੀ ਕਰਤੂਤਾਂ ਜੋ ਉਹਨੇ ਕੀਤੀਆਂ, 2004 ਦੀਆਂ ਇਲੈਕਸ਼ਨਾਂ ਬੀਜੇਪੀ ਹਾਰੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਭਾਵੇਂ ਮੋਦੀ ਦਾ ਆਪਣਾ ਗ੍ਰਾਫ ਉੱਪਰ ਨੂੰ ਗਿਆ ਹਿੰਦੂ ਤਵੀਆਂ ਜਾਂ RSS ਦੀ ਨਿਗਾਹ 'ਚ, ਲੇਕਿਨ ਬੀਜੇਪੀ ਦੀ ਬਹੁਤ ਬਦਨਾਮੀ ਹੋਈ ਇਸ ਦੇ ਥੱਲੇ। ਲੇਕਿਨ ਇਹਦੇ ਬਾਵਜੂਦ ਬਾਦਲ ਸਭ ਤੋਂ ਪਹਿਲਾ ਸੀ ਜਿਹੜਾ ਲੈ ਕੇ ਉਹਨੂੰ ਪੰਜਾਬ ਦੇ ਵਿੱਚ ਘੁੰਮਦਾ ਰਿਹਾ, ਔਰ ਉਹਨੇ ਸਭ ਤੋਂ ਪਹਿਲਾਂ ਆਪਣੀ ਸਪੋਰਟ ਦਿੱਤੀ। ਔਰ ਪਾਰਲੀਮੈਂਟ ਦੀਆਂ ਚੋਣਾਂ ਦੇ ਦੌਰਾਨ ਵੀ ਸੁਖਬੀਰ ਬਾਦਲ ਹੋਏ, ਮਜੀਠੀਆ ਹੋਏ, ਇਹਨਾਂ ਦੇ ਬਿਆਨ ਪਬਲਿਕਲੀ ਕਹਿੰਦੇ, ਭਾਜੀ ਤੁਸੀਂ ਵੇਖਿਓ ਇੱਕ ਵਾਰੀ ਮੋਦੀ ਬਣ ਗਿਆ, ਟਰੱਕ ਭਰ ਕੇ ਨੋਟਾਂ ਦੇ ਤੁਰੇ ਹੋਣਗੇ, ਅਸੀਂ ਤਾਂ ਉੱਤੋਂ ਦੇਖਾਂਗੇ ਕਿ ਟਰੱਕਾਂ ਦੇ ਟਰੱਕ ਹੋਣਗੇ ਜੀ। ਤੇ ਹੁਣ ਅੱਜ ਜਿਸ ਫੈਸਲੇ ਨੇ ਅਲਟੀਮੇਟਲੀ ਇਹਨੂੰ ਵੀ ਹਿਲਾਇਆ, ਬਾਦਲ ਨੂੰ ਵੀ ਝੰਜੋੜਿਆ। ਪਹਿਲਾਂ ਤਾਂ ਪੰਜਾਬ ਦੇ ਵਿੱਚ ਪਿਛਲੇ 18 ਮਹੀਨੇ ਤੋਂ ਕੋਈ ਗਵਰਨਰ ਹੀ ਨਹੀਂ ਸੀ ਲਾਇਆ ਹੋਇਆ, ਤੇ ਜਿਹੜਾ ਸੋਲੰਕੀ ਜਿਹੜਾ ਸੌਂ ਗਿਆ ਪਿੱਛੇ, ਜਦੋਂ ਆ 15 ਅਗਸਤ ਵਾਲਾ ਹੋਇਆ, ਪਹਿਲਾਂ ਝੰਡਾ ਚੜਾਉਣ ਲੱਗਾ, ਫਿਰ ਥੱਲੇ ਡਿੱਗਣ, ਸਭ ਬੁੱਢੇ ਬੀਜੇਪੀ ਦੇ ਜਿਨ੍ਹਾਂ ਨੇ ਭਾਰਤੀ ਜਨਸੰਘ 'ਚ ਕੀਤਾ ਹੋਇਆ, ਉਹ ਸਭ ਕੱਢ ਕੇ ਉਹਨਾਂ ਨੂੰ ਗਵਰਨਰ ਔਰ ਦੂਸਰੀਆਂ ਅਪਾਇੰਟਮੈਂਟਾਂ 'ਚ ਲਾ ਰਹੇ ਨੇ। ਸੋ ਉਹਨੇ ਚੰਡੀਗੜ੍ਹ ਝੰਡਾ ਲਹਿਰਾਣਾ ਸੀ, ਫਿਰ ਪਤਾ ਨਹੀਂ ਉਹਦੀ ਸਿਕਿਉਰਿਟੀ ਵਾਲਿਆਂ ਨੇ ਪਾਣੀ ਪੂਣੀ ਪਿਆ ਕੇ ਲਿਆਂਦਾ। ਸੋ ਉਹਨਾਂ ਨੇ ਇਹ ਦੇਖਿਆ ਕਿ ਬਈ ਹੁਣ ਪੰਜਾਬ ਦੀਆਂ ਚੋਣਾਂ ਵੀ ਨੇੜੇ ਆ ਰਹੀਆਂ ਨੇ। ਸੋ ਇਹ ਸੋਲੰਕੀ ਹਰਿਆਣੇ ਦੇ ਗਵਰਨਰ ਹੋਣ ਦੇ ਨਾਤੇ ਇਹਨੂੰ ਪੰਜਾਬ ਦਾ ਗਵਰਨਰ ਵੀ 18 ਮਹੀਨੇ ਰਿਹਾ ਜੀ, ਔਰ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਵੀ ਇਹਨੂੰ ਹੀ ਬਣਾਇਆ ਹੋਇਆ ਸੀ। ਹੁਣ ਉਹਨਾਂ ਨੇ ਜਿਹੜੀ ਅੱਜ ਹੀ ਨਵੀਆਂ ਅਪਾਇੰਟਮੈਂਟਸ ਕੀਤੀਆਂ ਨੇ, ਉਹਨਾਂ 'ਚ VP ਸਿੰਘ ਬੈਡਨੌਰ, ਇਹ ਕੋਈ ਰਾਜਸਥਾਨ ਦਾ ਬੀਜੇਪੀ ਦਾ ਪਹਿਲਾਂ MLA ਰਿਹਾ, ਫਿਰ ਰਾਜ ਸਭਾ ਮੈਂਬਰ ਸੀ, ਪੱਕਾ ਜਨਸੰਘੀ, ਇਹਨੂੰ ਪੰਜਾਬ ਦਾ ਗਵਰਨਰ ਲਾਇਆ। ਪਰ ਜਿਹੜਾ ਤੋਹਫਾ ਅੱਜ ਮੋਦੀ ਨੇ 15 ਅਗਸਤ ਤੋਂ ਬਾਅਦ ਦਿੱਤਾ, ਔਰ ਜਿਹਨੇ ਈਵਨ ਬਾਦਲ ਨੂੰ ਵੀ ਰੈਟਲ ਕਰਕੇ ਰੱਖ ਦਿੱਤਾ, ਕਿਉਂਕਿ ਉਹਨੂੰ ਨਜ਼ਰ ਆ ਗਿਆ ਕਿ ਵੀ, ਔਰ ਉਹ ਇਹ ਸੀ ਕਿ ਉਹਨਾਂ ਨੇ ਕੇਰਲਾ ਦੇ ਇੱਕ ਬਿਊਰੋਕਰੈਟ ਜਿਹੜਾ IAS ਸੀ, ਔਰ ਉਹਨੇ ਪ੍ਰੀਮੈਚੁਰ ਰਿਟਾਇਰਮੈਂਟ ਲੈ ਲਈ, ਫਿਰ ਚੋਣਾਂ ਲੜੀਆਂ, ਹੁਣ ਉਹ ਬੀਜੇਪੀ ਦੇ ਨਾਲ ਉਹਨੇ ਜੁਆਇਨ ਕੀਤੀ ਜੀ। ਉਹਦਾ ਨਾਂ ਹੈ KJ ਐਲਫੋਨਸ, ਉਹਨੂੰ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਲਾ ਦਿੱਤਾ। ਹੁਣ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਲਾਣ ਦਾ ਮਤਲਬ ਇਹ ਹੈ ਕਿ ਜਿਵੇਂ ਦਿੱਲੀ ਦੇ ਵਿੱਚ ਬੇਸ਼ੱਕ ਉੱਥੇ ਸਰਕਾਰ, ਲੇਕਿਨ ਉਹਨਾਂ ਦਾ ਲੈਫਟੀਨੈਂਟ ਗਵਰਨਰ ਹੁੰਦਾ ਹੈ। ਸੋ ਇੱਥੇ ਉਹਨੂੰ ਜਿਹੜਾ ਉਹ ਲੈਫਟੀਨੈਂਟ ਗਵਰਨਰ, ਕਿਉਂਕਿ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾਇਆ ਹੋਇਆ,
ਸੋ ਹੁਣ ਤੱਕ ਇਹ ਗੱਲ ਦੀ ਇੱਕ ਅੰਡਰਸਟੈਂਡਿੰਗ ਸੀ ਜਾਂ ਅੰਡਰਸਟੈਂਡਿੰਗ ਰਹੀ ਹੈ ਕਿ ਚੰਡੀਗੜ੍ਹ ਬਣਿਆ ਹੀ ਪੰਜਾਬ ਦੀ ਰਾਜਧਾਨੀ ਲਈ ਸੀ ਔਰ ਪੰਜਾਬ ਦੇ ਵਿੱਚ ਜਾਏਗਾ। ਜਦੋਂ ਵੀ ਹੋਇਆ ਇੱਕ ਸਟੇਜ ਤੇ ਜਦੋਂ ਧਰਮਯੁੱਧ ਮੋਰਚਾ ਵੀ ਸ਼ੁਰੂ ਹੋਇਆ, ਜਿਹੜੀਆਂ ਮੰਗਾਂ ਸੀ ਉਹਨਾਂ ਦੇ ਵਿੱਚ ਹੁੰਦਾ ਸੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿਓ। ਸੋ ਉਹਦੇ 'ਚ ਇਹ ਤਜਵੀਜ਼ ਵੀ ਆਈ ਕਿ ਵੀ ਚੰਡੀਗੜ੍ਹ ਨੂੰ 60-40 ਦੀ ਰੇਸ਼ੋ ਵਿੱਚ ਵੰਡ ਦਿੱਤਾ ਜਾਏ, ਪੰਜਾਬ ਨੂੰ 60%, ਚੰਡੀਗੜ੍ਹ ਹਰਿਆਣਾ ਨੂੰ 40%। ਪਰ ਕਿਉਂਕਿ ਇੱਕ ਤਾਂ ਚੰਡੀਗੜ੍ਹ ਬਣਿਆ ਇਸ ਤਰੀਕੇ ਨਾਲ ਹੋਇਆ ਜਿਹੜਾ ਲੀ ਕਾਰਬੀਜ਼ਰ ਫ੍ਰੈਂਚ ਆਰਕੀਟੈਕਟ ਨੇ ਬਣਾਇਆ ਟੂਗੈਦਰਨੈਸ। ਦੂਸਰਾ ਅਕਾਲੀ ਔਰ ਪੰਜਾਬ ਦੇ ਜਿਹੜੇ ਮੋਰਚੇ ਇਸ ਮੁੱਦੇ ਤੇ ਲੱਗਦੇ ਰਹੇ ਅਕਾਲੀਆਂ ਦੇ, ਉਹਨਾਂ 'ਚ ਇਹ ਸੀ ਕਿ ਚੰਡੀਗੜ੍ਹ ਤਾਂ ਹੈ ਹੀ ਪੰਜਾਬ ਦਾ, ਅਸੀਂ 40% ਦੇਣ ਦਾ ਮਤਲਬ ਇਹ ਹੈ ਵੀ ਅਸੀਂ ਇੱਕ ਤਾਂ ਚੰਡੀਗੜ੍ਹ ਨੂੰ ਕੱਟ ਰਹੇ ਹਾਂ, ਦੂਸਰਾ ਆਪਣਾ ਕਲੇਮ ਛੱਡ ਰਹੇ। ਪਰ ਸੈਂਟਰ ਨੇ ਬੜੀ ਚਲਾਕੀ ਦੇ ਨਾਲ ਜਿਹੜਾ ਕਿਵੇਂ ਇਸ ਨੂੰ ਹੌਲੀ ਪੰਜਾਬ 'ਚੋਂ ਖਿਸਕਾਣਾ ਸ਼ੁਰੂ ਕੀਤਾ। ਇਹ ਪਿਛਲੇ ਕਈ ਮਹੀਨਿਆਂ ਤੋਂ ਲਗਭਗ 2-2.5 ਸਾਲ ਤੋਂ ਹੀ ਆ ਰਿਹਾ ਸੀ ਕਿ ਵੀ ਇਹ ਜਿਹੜਾ 60-40 ਦੀ ਰੇਸ਼ੋ ਦੀ ਗੱਲ ਵੰਡਣ ਤੱਕ ਹੀ ਨਹੀਂ, ਇਹ ਈਵਨ ਜਿਹੜੇ ਮੁਲਾਜ਼ਮ ਚੰਡੀਗੜ੍ਹ 'ਚ ਲੱਗਦੇ ਸੀ ਭਾਵੇਂ ਉਹ ਡੈਪੂਟੇਸ਼ਨ ਜਾਂਦੇ ਸੀ ਜੀ 60% ਪੰਜਾਬ ਦੇ ਸੀ। ਸੋ ਇਹ ਦੱਸਣ ਲਈ ਕਿ ਵੀ ਹੁਣ ਇੱਥੇ ਜਦੋਂ ਤੁਸੀਂ ਕੋਈ ਪਾਰਟਨਰਸ਼ਿਪ ਕਰਦੇ ਹੋ, ਜੇ ਤੁਸੀਂ 50-50 ਨਹੀਂ ਰੱਖਿਆ ਫਿਰ ਤਾਂ ਬਰਾਬਰ ਹੋ ਗਏ। ਜਦੋਂ 51-49 ਹੁੰਦਾ ਇੱਥੇ ਜਿਹੜੇ ਜ਼ਿਆਦਾ ਸਿਆਣੇ ਬਿਜ਼ਨਸਮੈਨ ਹੁੰਦੇ ਨੇ ਉਹ 51% ਇਹਦਾ ਮਤਲਬ ਹੁੰਦਾ ਹੈ ਕਿ ਫੈਸਲਾ ਕਰਨ ਦਾ ਹੱਕ 51% ਵਾਲੇ ਕੋਲ ਹੈ, ਭਾਵੇਂ ਫਰਕ 1% ਦਾ ਹੁੰਦਾ ਹੈ ਪਰ 49% ਵਾਲਾ ਫੈਸਲਾ ਨਹੀਂ ਕਰਦਾ, ਜਿਹੜੀ ਅਥਾਰਟੀ ਹੈ ਉਹ 51% ਵਾਲੇ ਕੋਲ। ਹੁਣ 60-40 ਦਾ ਤਾਂ ਮਤਲਬ ਹੈ ਵੀ 60% ਵਾਲਾ ਅਲਟੀਮੇਟਲੀ ਡੋਮੀਨੈਂਟ ਹੈ। ਔਰ ਪਿਛਲੇ 32 ਸਾਲ ਤੋਂ ਜਿਹੜਾ ਪੰਜਾਬ ਦਾ ਗਵਰਨਰ ਹੁੰਦਾ ਸੀ ਉਹੀ ਚੰਡੀਗੜ੍ਹ ਦਾ ਗਵਰਨਰ ਵੀ ਜਿਹੜਾ ਐਡਮਿਨਿਸਟ੍ਰੇਟਰ ਵੀ ਹੁੰਦਾ ਸੀ। ਇਹ ਵੀ ਇੱਕ ਮੈਸੇਜ ਸੀ ਕਿ ਵੀ ਅਲਟੀਮੇਟਲੀ ਚੰਡੀਗੜ੍ਹ ਪੰਜਾਬ ਦਾ ਹੀ ਹੈ ਔਰ ਯੂਨੀਅਨ ਟੈਰੀਟਰੀ ਬਣਾਇਆ ਹੋਇਆ। ਕਿਸੇ ਹਕੂਮਤ ਜਾਂ ਅਕਾਲੀਆਂ ਨੇ ਆਪਣਾ ਸਟਾਂਸ ਛੱਡ ਦਿੱਤਾ, ਘੱਲੂਘਾਰੇ ਤੋਂ ਬਾਅਦ ਧਰਮਯੁੱਧ ਮੋਰਚਾ ਵੀ ਛੱਡਿਆ, ਦੂਜਾ ਵੀ ਛੱਡਿਆ। ਪਰ ਹੁਣ ਈਵਨ ਇਸ ਗੱਲ ਨੂੰ ਵੀ ਤੋੜਦੇ ਆ ਉਹਨਾਂ ਨੇ, ਸੈਂਟਰ ਗਵਰਨਮੈਂਟ ਨੇ ਜਿਹੜਾ KJ ਐਲਫੋਨਸ ਹੈ ਉਹਨੂੰ ਚੰਡੀਗੜ੍ਹ ਦਾ ਨਵਾਂ ਐਡਮਿਨਿਸਟ੍ਰੇਟਰ ਲਾ ਦਿੱਤਾ। ਹੁਣ ਇਹ ਬਾਦਲ ਦੇ ਲਈ ਜਿਹੜਾ ਬਹੁਤ ਵੱਡਾ ਜਿਹੜਾ ਸੈਟਬੈਕ ਹੋਣਾ ਸੀ ਅਕਾਲੀਆਂ ਲਈ ਚੋਣਾਂ 'ਚ ਵੀ। ਸੋ ਬਾਦਲ ਨੇ ਇਮੀਡੀਏਟਲੀ ਇਹਨੂੰ, ਹੈ ਤਾਂ ਸ਼ਰੂੜ ਆਦਮੀ ਆ, ਉਹਨੇ ਦੇਖਿਆ ਵੀ ਇਹਦਾ ਕੀ ਪੋਟੈਂਸ਼ੀਅਲ ਹੈ ਔਰ ਇਹਨਾਂ ਨੂੰ ਪੁੱਛਿਆ ਤੱਕ ਵੀ ਨਹੀਂ ਗਿਆ ਔਰ ਉਹਨੇ ਇਹ ਕਿਹਾ ਜੀ ਕਿ ਸੈਂਟਰ ਇਹਨੂੰ ਰਿਵਿਊ ਕਰੇ ਫੈਸਲੇ ਨੂੰ। ਸੋ ਜ਼ਾਹਰ ਹੈ ਵੀ ਹਾਲ ਦੀ ਘੜੀ ਕਿੰਨੇ ਦਿਨ ਰੁਕਦਾ ਹੈ ਜਾਂ ਦੂਜਾ, ਪਰ ਇਹ ਇੰਟੈਂਸ਼ਨ ਦੀ ਗੱਲ ਹੈ ਕਿ ਵੀ ਅਜੇ ਉਹਨੂੰ ਫਿਰ ਉਹਨਾਂ ਨੇ ਉਹਦੀ ਅਨਾਉਂਸਮੈਂਟ ਨਹੀਂ ਕੀਤੀ। ਹਾਲਾਂ ਉਹਨੇ ਮੀਡੀਆ ਨੂੰ ਕਿਹਾ ਕਿ ਮੈਂ ਅਗਲੇ ਹਫਤੇ ਜੁਆਇਨ ਕਰਾਂਗਾ, ਪਰ ਇਹਦਾ ਮਤਲਬ ਇਹ ਹੈ ਵੀ ਚੰਡੀਗੜ੍ਹ ਤੋਂ ਪੰਜਾਬ ਦਾ ਕਲੇਮ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ। ਪਹਿਲਾਂ ਹੀ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾਇਆ ਸੀ ਤੇ ਉਹਦੇ ਨਾਲ। ਔਰ ਮੈਂ ਕੁਇਕਲੀ ਜਦੋਂ ਇਸ ਖਬਰ ਨੂੰ ਦੇਖਿਆ ਤੇ ਫਿਰ ਮੈਨੂੰ ਖਿਆਲ ਆਇਆ, ਮੈਂ ਕਿਹਾ ਕਿ ਵੀ ਕਈ ਵਾਰ ਆਪਣੇ ਲੋਕਾਂ ਦੀ ਮੈਮਰੀ ਵੀ ਕਮਜ਼ੋਰ ਹੁੰਦੀ ਹੈ। ਕਈ ਜਦੋਂ ਗੱਲ ਤੁਰੇਗੀ ਕਾਂਗਰਸ ਦੇ ਹਵਾਲੇ ਨਾਲ, ਉਹ ਤਾਂ ਪਤਾ ਹੈ ਜੂਨ 84 ਕੀਤਾ, ਨਵੰਬਰ 84 ਕੀਤਾ, ਐਂਟਾਈ ਸਿੱਖ ਲਾਈਨ ਹੈ, ਉਹਦੇ ਬਾਰੇ ਤਾਂ ਜਿਹੜਾ ਹੈ ਉਹ ਕਿਸੇ ਨੂੰ ਬਹੁਤੀ ਦੱਸਣ ਦੀ ਲੋੜ ਨਹੀਂ। ਲੇਕਿਨ BJP ਦਾ ਰੋਲ ਅਦਰ ਦੈਨ ਕਿ ਅਡਵਾਨੀ ਨੇ ਆਪਣੀ ਕਿਤਾਬ 'ਚ ਵੀ ਮੰਨਿਆ ਵੀ ਉਹਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਵੀ ਇਹ ਕਰੋ ਹਮਲਾ, नहीं फिर जो होया बीजेपी की वर्किंग कमेटी ने कहा ये तो 6 महीने पहले होना चाहिए था वो सारे दे बावजूद जे तुसी अपना मोदी का ही ट्रैक रैकर्ड देख लो जिस मोदी ते जाके पैरों दे विच सारे जिहड़ा सिख कौम दे फेट नूं बादलों ने सुट्टिया तुसी गुजरात तो देख लईए कि गुजरात दे विच जदों ये मुख मंत्री बने इन्हें गुरु नानक साहब के प्रकाश पुरब की सालाना छुट्टी कैंसल कर दी सी रौला पिया बाद रीस्टोर की 50,000 तो ज्यादा सिख किसानों के नाल किवें इहदे बावजूद कि गुजरात हाई कोर्ट का फैसला किसानों के हक च आया ये केस नूं जिहड़ा हुण भी सुप्रीम कोर्ट च अपील च और जिवें उत्थे हिंदू तो भी गुंडे जिहड़े ने सिख किसानों नूं हरास कर रहे ने उन्हां दे उत्ते निरे सवेरे हमले करदे ने किन्नियां कहानियां आईयां सो ये मोदी दे गुजरात दे मुख मंत्री हुंदियां दीयां कहानियां ने फिर पैसों के ट्रक की असी गल की है और तुसी देख लो भी किन्ने ट्रक आए है जिन्ने बजट ने उन्हां किहड़ा एक्सट्रा पंजाब नूं दित्ता है रादर जदों ये कणक खरीदते ने जां झोना खरीदते ने जिवें कहंदे ने सीरनी करके पैसे देने किसानां दीयां किन्नियां डिफिकल्टीज इस पार्ट च होईयां ते किसानां दी दुर्दशा हुण जिवें किसानां दा आत्मघात का सिलसिला जिन्ने 2-2.5 साल च मोदी के बनने तो बाद पंजाब च आत्मघात होए ने उन्हें पिछले 10 साल च नहीं होए होणगे और ये बादल जिहड़ा है वो सारिआं नूं हशअप भी करने की कोशिश करदा है और दूसरियां सियासी पार्टियां दे लई भी ये
ਜਿਹੜਾ ਇੱਕ ਸਿਆਸੀ ਤੌਰ ਤੇ ਬਿਆਨਬਾਜ਼ੀ ਹੁੰਦੀ ਹੈ ਉਸ ਤੋਂ ਬਿਯੋਂਡ ਨਹੀਂ ਜਾਂਦੇ। SYL ਕੈਨਾਲ ਹੁਣ ਜਿਹੜੀ ਪਟੀਸ਼ਨ ਜਿਹੜੀ ਹੈ ਸੈਂਟਰ ਦੀ ਪ੍ਰੈਜ਼ੀਡੈਂਟ ਦੀ ਰਾਏ ਲੈਣ ਲਈ SYL ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਦੀ ਸੁਪਰੀਮ ਕੋਰਟ ਦੇ ਸਾਹਮਣੇ, ਉਸ ਬਾਰੇ ਕਿਵੇਂ ਅਟਾਰਨੀ ਜਨਰਲ ਇੰਡੀਆ ਦੇ ਨੇ ਸਟੈਂਡ ਲਿਆ ਹਰਿਆਣੇ ਦੇ ਹੱਕ ਦੇ ਵਿੱਚ, ਹਾਂਸੀ ਬੁਟਾਣਾ ਨਹਿਰ ਦੇ ਉੱਤੇ ਹੱਕ ਸਟੈਂਡ ਲਿਆ। ਜਦੋਂ ਰੌਲਾ ਪੈ ਗਿਆ ਪੰਜਾਬ 'ਚ ਕਿ ਵੀ ਇਹ ਮੋਦੀ ਦੇ ਨਾਲ ਰਲਿਆ ਹੋਇਆ ਹੈ ਬਾਦਲ, ਪਰ ਇਹ ਤਾਂ ਹਰਿਆਣੇ ਦੇ ਹੱਕ 'ਚ ਸਟੈਂਡ ਲੈ ਰਹੇ, ਫਿਰ ਉਹਨਾਂ ਨੇ ਕਿਹਾ ਜੀ ਅਸੀਂ ਨਿਊਟਰਲ ਹੋ ਗਏ, ਇੱਕ ਕੁਛ ਕਰ ਲਓ ਜੀ। ਲੇਕਿਨ ਅਲਟੀਮੇਟਲੀ ਜਿਹੜੀ ਸਬਮਿਸ਼ਨ ਦਿੱਤੀ ਉਹ ਫਿਰ ਹਰਿਆਣੇ ਦੇ ਹੱਕ ਦੀ ਸੀ। ਫਿਰ ਅਸੀਂ ਦੇਖਦੇ ਹਾਂ ਵੀ ਜਿਵੇਂ ਗੁਰਦੁਆਰਾ ਸਾਹਿਬ ਸੀਸਗੰਜ ਦਿੱਲੀ ਦੇ ਬਾਹਰ ਜਿਹੜਾ ਪਿਆਓ, ਉਹਨੂੰ ਦਿੱਲੀ ਦੀ ਜਿਹੜੀ ਅਥਾਰਟੀ ਹੈ, ਕਿਉਂਕਿ ਦਿੱਲੀ ਦੇ ਵਿੱਚ ਭਾਵੇਂ ਲੋਕਲ ਸਰਕਾਰ ਕੇਜਰੀਵਾਲ ਦੀ ਹੈ ਪਰ ਜਿਹੜੀ ਲੈਂਡ ਦੀ ਮਲਕੀਅਤ ਹੈ ਉਹ ਸੈਂਟਰ ਗਵਰਨਮੈਂਟ ਕੋਲ ਹੈ, ਔਰ ਇੰਪਰੂਵਮੈਂਟ ਟਰਸਟ ਟਾਈਪ ਜਿਹੜੀ ਉਹਨਾਂ ਦੀ ਦਿੱਲੀ ਡਿਵੈਲਪਮੈਂਟ ਅਥਾਰਟੀ ਉਹਨੂੰ ਕਹਿੰਦੇ ਨੇ DDA, ਉਹ BJP ਦੇ ਕਬਜ਼ੇ 'ਚ ਹੈ। ਔਰ ਕਿਵੇਂ ਉਹਨਾਂ ਨੇ ਉਹਦੇ 'ਚ ਮਤਾ ਕਰਕੇ ਉਸ ਪਿਆਓ ਨੂੰ ਤੋੜਿਆ। ਫਿਰ ਅਸੀਂ ਦੇਖਦੇ ਹਾਂ ਕੋਈ ਬਾਦਲ ਜਦੋਂ ਵੀ ਕੋਈ ਮਿਨਿਸਟਰ ਆਉਂਦਾ ਸਣੇ ਮੋਦੀ ਅਰੁਣ ਜੇਤਲੀ ਦੇ, ਉਹ ਕਹਿੰਦਾ ਜੀ ਸਾਡੇ ਆ ਸਰਹੱਦੀ ਜ਼ਿਲ੍ਹੇ ਨੇ ਫਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ, ਕੋਈ ਸਰਹੱਦੀ ਪੈਕੇਜ ਦਿਓ ਸਾਨੂੰ, ਸਰਹੱਦੀ ਕਿਸਾਨ ਕਿਵੇਂ ਸਫਰ ਕਰ ਰਹੇ ਨੇ, ਤੁਸੀਂ ਇੰਨੇ 1000 ਕਰੋੜ ਬਿਹਾਰ ਦੇ ਵਿੱਚ ਮੋਦੀ ਨੇ ਦਿੱਤਾ ਹੈ ਚੋਣਾਂ ਤੋਂ ਪਹਿਲਾਂ, ਭਾਵੇਂ ਹਾਰ ਗਏ ਚੋਣਾਂ ਬਟ ਇਹ ਉਹਨਾਂ ਨੇ ਜਿਹੜਾ ਮਨਾਇਆ ਸੀ ਪਹਿਲਾਂ। ਲੇਕਿਨ ਸਰਹੱਦੀ ਪੈਕੇਜ ਕੀ ਦੇਣਾ ਸੀ, ਉਹੀ ਦੁਰਦਸ਼ਾ ਹੈ ਸਰਹੱਦ ਵਾਲਿਆਂ ਦੀ। ਫਿਰ ਇਹ ਮੰਗਦੇ ਰਹੇ ਕਿ ਜੀ ਦੇਖੋ ਤੁਸੀਂ ਜਿਹੜਾ ਇੰਡਸਟਰੀ ਨੂੰ ਹਿਮਾਚਲ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ, ਉੱਤਰਾਖੰਡ ਦੇ ਵਿੱਚ ਦਿੱਤੇ ਹੋਏ ਨੇ, ਉਹ ਟੈਕਸ ਫ੍ਰੀ ਕੀਤੇ ਆ ਬਹੁਤ ਕੁਝ, ਪਰ ਪੰਜਾਬ ਦੀ ਇੰਡਸਟਰੀ ਉੱਥੇ ਜਾ ਰਹੀ ਹੈ, ਤੁਸੀਂ ਪੰਜਾਬ ਨੂੰ ਇੰਡਸਟਰੀਅਲ ਪੈਕੇਜ ਦਿਓ। ਹਾਲਾਂਕਿ ਇੰਡਸਟਰੀ ਪੰਜਾਬ 70-80% ਪੰਜਾਬੀ ਹਿੰਦੂਆਂ ਦੇ ਕੋਲ ਹੈ, ਉਹ ਪੰਜਾਬੀ ਹਿੰਦੂ ਕੋਈ ਸੋਲਨ ਚਲਾ ਗਿਆ, ਕੋਈ ਪਰਵਾਣੂ ਚਲਾ ਗਿਆ, ਕੋਈ ਉੱਤਰਾਖੰਡ 'ਚ ਚਲਾ ਗਿਆ, ਲੇਕਿਨ ਪੰਜਾਬ ਦੇ ਵਿੱਚ ਕੋਈ ਇੰਡਸਟਰੀਅਲ ਪੈਕੇਜ ਨਾਂ ਦੀ ਚੀਜ਼ ਨਹੀਂ। ਫਿਰ ਅਸੀਂ ਦੇਖਦੇ ਹਾਂ ਕਿ ਵੀ ਹੁਣ ਫਾਈਨਲੀ ਚੰਡੀਗੜ੍ਹ ਖੋਣ ਦੀਆਂ ਵੀ ਤਿਆਰੀਆਂ ਨੇ। ਹੁਣ ਇੰਨੀਆਂ ਪੋਸਟਾਂ ਚਾਰਜ ਫੇਰੇ, ਮਿਨਿਸਟਰੀ ਦਾ ਉਹਨੇ ਵਿਕਾਸ ਕੀਤਾ, ਕਿੰਨੇ ਗਵਰਨਰ ਲਾਏ ਨੇ, ਕੋਈ ਅਕਾਲੀ ਨੋਮੀਨੀ। ਪਿਛਲੀ ਮਿਨਿਸਟਰੀ ਐਕਸਟੈਂਸ਼ਨ ਵੇਲੇ ਵੀ ਅਕਾਲੀ ਐਕਸਪੈਕਟ ਕਰਦੇ ਸੀ ਕਿ ਸਾਨੂੰ ਕੁਝ ਮਿਲੇਗਾ, ਕੁਝ ਨਹੀਂ ਦਿੱਤਾ ਹੈ। ਔਰ ਅੱਜ ਦੀਆਂ ਹੀ ਹੋਰ ਖਬਰਾਂ ਸੀ ਕਿ ਜੀ ਕਿਵੇਂ ਜਿਹੜੀ ਦਿੱਲੀ ਦੇ ਵਿੱਚੋਂ ਜਿਹੜਾ ਪੰਜਾਬੀ ਦਾ ਬੁਲੇਟਿਨ ਚੱਲਦਾ ਸੀ ਉੱਥੇ ਨਿਊਜ਼ ਦੇ ਵਿੱਚ, ਉਹ ਉਹਨਾਂ ਨੇ ਕਿਹਾ ਜੀ ਆਪਣੀਆਂ ਰਾਜਧਾਨੀਆਂ 'ਚ ਲੈ ਜਾਓ। ਮਤਲਬ ਇਹ ਹੈ ਵੀ ਦਿੱਲੀ ਨੂੰ ਹੋਰ ਦਰਜਾ ਦਾ ਕੀ ਦੇਣਾ ਸੀ, ਜਿਹੜਾ ਮਾੜਾ ਮੋਟਾ ਪੰਜਾਬੀ ਬੁਲੇਟਿਨ ਸੀ ਖਬਰਾਂ ਦਾ ਉਹ ਵੀ ਖਤਮ ਕਰਨ ਦੀ ਲਾਈਨ ਹੈ। ਹੁਣ ਕੁਇਕਲੀ ਜਿੰਨੇ ਮੈਂ ਗ੍ਰੈਬ ਕਰ ਸਕਿਆ ਇਹ, ਔਰ ਇਹਦੇ ਜਦੋਂ ਤੁਸੀਂ ਅਦਰਵੇ ਦੇਖਦੇ ਹੋ ਕਿ ਇਸ ਪੀਰੀਅਡ 'ਚ RSS ਨੇ ਕਿਵੇਂ ਪੰਜਾਬ ਦੇ ਵਿੱਚ ਜੜ੍ਹਾਂ ਲਾਈਆਂ ਨੇ, ਕਿਵੇਂ ਉਹਨਾਂ ਦੀਆਂ 700 ਸ਼ਾਖਾਵਾਂ ਦੇ ਵਿੱਚ ਹਜ਼ਾਰਾਂ ਉਹ ਹਥਿਆਰਬੰਦ ਟ੍ਰੇਨਿੰਗ ਵਾਲੇ, ਜਿਨ੍ਹਾਂ ਦਾ ਮੇਨ ਮਿਲਟਰੀ ਕਮਾਂਡਰ ਬ੍ਰਿਗੇਡੀਅਰ ਜਿਹੜਾ ਜਲੰਧਰ ਦੇ ਵਿੱਚ ਜਿਹਦੇ ਤੇ ਗੋਲੀਆਂ ਚੱਲੀਆਂ, ਜ਼ਖਮੀ ਹਾਲਤ 'ਚ ਹੀ ਆ ਜੇ, ਪਰ ਰਿਕਵਰ ਕਰ ਗਏ। ਹੁਣ ਇਹ ਸਾਰਾ ਜਿਹੜਾ ਵਿੱਚ ਜੜ੍ਹਾਂ ਲਾਉਣ ਦਾ ਕੰਮ ਹੈ ਉਹ ਬਾਦਲ ਨੇ ਦਿੱਤਾ, ਲੇਕਿਨ ਪਿਛਲੇ 2.5 ਸਾਲ ਦੇ ਵਿੱਚ ਪੰਜਾਬ ਨੂੰ ਦਿੱਤਾ। ਔਰ ਹੁਣ ਫਾਈਨਲੀ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਵੀ ਅਲਟੀਮੇਟਲੀ ਹੁਣ ਅਸੀਂ ਚੰਡੀਗੜ੍ਹ ਵੀ ਜਿਹੜਾ ਉਹ ਤੁਹਾਡੇ ਕੋਲ ਨਹੀਂ ਰਹਿਣ ਦੇਣਾ, ਔਰ ਅਸੀਂ ਉਹਦਾ ਐਡਮਿਨਿਸਟ੍ਰੇਟਰ ਵੀ ਜਿਹੜਾ ਉਹ ਆਪਣੀ ਥਾਂ ਤੇ ਲਾਵਾਂਗੇ, ਔਰ ਉਹਨੂੰ ਅਲਟੀਮੇਟਲੀ ਲੈਫਟੀਨੈਂਟ ਗਵਰਨਰ ਬਣਾ ਦੇਣਗੇ ਚੰਡੀਗੜ੍ਹ। ਹੁਣ ਤੱਕ ਤਾਂ ਇਹ ਅੰਡਰਸਟੈਂਡਿੰਗ ਸੀ ਕਿ ਜੀ ਪੰਜਾਬ ਦਾ ਗਵਰਨਰ ਤੇ ਚੰਡੀਗੜ੍ਹ ਦਾ ਹੀ ਹੋਏਗਾ। ਸੋ ਹੁਣ ਇਸ ਸਭ ਦੇ ਬਾਵਜੂਦ ਜੇ ਕਿਸੇ ਨੂੰ ਸਮਝ ਨਾ ਆਏ ਜੀ, ਔਰ ਇੱਥੇ ਜਿਹੜੇ ਬੈਠੇ ਨੇ ਉਹਨਾਂ ਦੇ ਅਕਾਲੀਆਂ ਦੇ ਟੌਂਟ ਪਟੌਂਟ, ਇੱਥੇ ਹੁਣ ਆ ਰਿਹਾ ਅੱਜ ਕੱਲ੍ਹ ਸੁਖਬੀਰ ਬਾਦਲ ਰੋਜ਼ ਹੁੰਦਾ ਹੈ ਅਮਰੀਕਾ ਦੀ ਈਸਟ ਕੋਸਟ ਵੈਸਟ ਕੋਸਟ ਅਕਾਲੀ ਦਲ ਦੀਆਂ ਯੂਨਿਟਾਂ ਦੇ ਨਾਂ, ਕੈਨੇਡਾ, ਇਟਲੀ, ਆਸਟ੍ਰੇਲੀਆ, ਇੰਨੇ ਕੁ ਨਾਂ ਭਰੇ ਹੋਏ ਨੇ। ਮੈਂ ਆਖਿਆ ਕਿ ਵੀ ਇਹ ਇੱਥੇ ਇਹਨਾਂ ਮੁਰਦਿਆਂ ਨੂੰ ਜਿਨ੍ਹਾਂ ਦੇ ਕੋਲ ਕੋਈ ਇਸ਼ੂ ਨਹੀਂ ਹੈ, ਹੁਣ ਕੀ ਦੱਸਣਗੇ ਲੋਕਾਂ ਨੂੰ ਇੱਥੇ? ਨਾਲੇ ਇੱਥੇ ਅਕਾਲੀ ਦਲ ਦੀ ਕੀ ਕਾਰਗੁਜ਼ਾਰੀ ਹੈ? ਇਹ ਜ਼ਰੂਰ ਕਹਿ ਸਕਦੇ ਨੇ ਜੇ ਅਸੀਂ ਉੱਥੇ ਇੰਨੇ 1000 ਬੰਦਾ ਭੇਜਾਂਗੇ, ਚੋਣਾਂ ਜਿੱਤਣਗੇ, ਫਲਾਣਾ ਕਰਨਗੇ। ਸੋ ਕੁੱਲ ਮਿਲਾ ਕੇ ਇਹ ਫੇਕ ਜਿਹੀਆਂ ਗੱਲਾਂ ਜਿਹੜੀਆਂ ਨੇ ਕ੍ਰੀਏਟ ਕਰ ਰਹੇ ਨੇ, ਪਰ ਜਿਹੜੀ ਇਨ ਰਿਐਲਿਟੀ ਜਿਸ ਤਰੀਕੇ ਨਾਲ ਇਹਨਾਂ ਨੇ ਸਿੱਖ ਕੌਮ ਨੂੰ RSS ਦੇ ਜਿਹੜਾ ਉਹ ਹਵਾਲੇ ਕੀਤਾ, ਔਰ ਅੱਜ ਔਰ ਉਹਨਾਂ ਨੇ ਕਿਵੇਂ ਇੱਕ ਇੱਕ ਕਰਕੇ ਜਿਹੜੇ ਨੇ ਪੰਜਾਬ ਦੇ ਇੰਟਰਸਟ ਉਹ ਖੇਤੀਬਾੜੀ ਦੇ ਹਵਾਲੇ ਨਾਲ, ਇੰਡਸਟਰੀ ਦੇ ਹਵਾਲੇ ਨਾਲ, ਧਰਮ ਦੇ ਵਿੱਚ ਤਾਂ ਘੁਸਪੈਠ ਕੀਤੀ। ਔਰ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦਾ 350ਵਾਂ ਪ੍ਰਕਾਸ਼ ਦਿਵਸ ਮਨਾਉਣ ਦੇ ਨਾਂ ਥੱਲੇ ਜੇ ਤੁਸੀਂ ਮੋਦੀ ਦੀ ਉਹ 100 ਮਿੰਟ ਦੀ ਸਪੀਚ ਜਿਹਦੇ ਸਾਰੇ ਸੌਂਗ ਇਹ ਦੇਖੋ, ਉਹਦੇ ਜਿਹੜਾ ਇੱਕ ਫੀਚਰ ਜਿਹੜਾ ਅਸੀਂ ਪਿਛਲੇ ਦਿਨਾਂ 'ਚ ਨਹੀਂ ਸੀ ਉਹਦਾ ਨੋਟਿਸ ਲਿਆ, ਉਹਦੇ 'ਚ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ उन्होंने हमें सिखाया,
हाथ वो हैं कि उससे काम हो, उनमें गांठे पड़ जाएं, उसमें फलाना होए कोई कह के फिर उन्हें कहा जी ਉਹਨਾਂ ਦਾ 350ਵਾਂ ਜਿਹੜਾ ਹੈ ਉਹ ਪ੍ਰਕਾਸ਼ ਜਿਹੜਾ ਅਸੀਂ ਮਨਾਵਾਂਗੇ। ਮਤਲਬ ਇਹ ਹੈ ਵੀ ਉਹ ਜਿਹੜਾ ਹੁਣ ਪ੍ਰਾਈਮ ਮਿਨਿਸਟਰ ਨੇ ਉੱਥੋਂ ਕਹਿ ਕੇ ਜਿਹੜੀ 350 ਸਾਲਾ ਜਿਹੜਾ ਉਹਨਾਂ ਦਾ ਪ੍ਰਕਾਸ਼ ਦਿਵਸ ਸੈਲੀਬ੍ਰੇਸ਼ਨਸ ਹੈ ਉਹਦੇ ਤੇ ਵੀ ਰਾਸ਼ਟਰੀ ਸਿੱਖ ਸੰਗਤ ਡੋਮੀਨੇਟ ਕਰੇਗੀ ਅਲਟੀਮੇਟਲੀ। 100 ਕਰੋੜ ਜਿਹੜਾ ਸੋ ਕਾਲ ਲਾਉਣਾ 50 ਕਰੋੜ ਉਹਨਾਂ ਦੇ ਹਵਾਲੇ ਕਰ ਦੇਣਾ। ਔਰ ਇਸ ਸਭ ਦੇ ਬਾਵਜੂਦ ਔਰ ਅੱਜ ਮੈਂ ਦੇਖ ਰਿਹਾ ਸੀ ਕਿਸੇ ਕਮੈਂਟੇਟਰ ਨੇ ਕਿਹਾ, ਉਹਨੇ ਕਿਹਾ ਕਿ ਵੀ ਮੋਦੀ ਜਿਸ ਲਾਲ ਕਿਲੇ ਦੀ ਫਸੀਲ ਤੇ ਖਲੋ ਕੇ ਬੋਲ ਰਿਹਾ ਸੀ ਉਹਦੇ ਖੱਬੇ ਪਾਸੇ ਜਾਮਾ ਮਸਜਿਦ ਹੈ ਤੇ ਜਦੋਂ ਸਿੱਧਾ ਦੇਖੇ ਤੇ ਫਿਰ ਗੁਰਦੁਆਰਾ ਸੀਸਗੰਜ ਸਾਹਿਬ ਦਾ ਸੋਨੇ ਦਾ ਗੁੰਬਦ ਜਿਹੜਾ, ਕਿਉਂਕਿ ਲਾਲ ਕਿਲਾ ਹੈ ਸਾਹਮਣੇ, ਉਹਦੇ ਸਾਹਮਣੇ ਸੀਸਗੰਜ ਹੈ ਔਰ ਲੈਫਟ ਹੈਂਡ ਜਾਮਾ ਮਸਜਿਦ ਹੈ। ਕਹਿੰਦੇ ਕਿ ਵੀ ਇਹ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਇਨਵੋਕ ਕਰ ਰਿਹਾ ਹੈ, ਚਾਹੀਦਾ ਤਾਂ ਇਹ ਸੀ ਕਿ ਇਹਨੂੰ ਇਹ ਯਾਦ ਹੁੰਦਾ ਕਿ ਵੀ ਸਾਹਮਣੇ ਜਿਹੜਾ ਇਹਨੂੰ ਨਜ਼ਰ ਆ ਰਿਹਾ ਗੁਰਦੁਆਰੇ ਦਾ ਗੁੰਬਦ, ਗੁਰਦੁਆਰਾ ਸੀਸਗੰਜ ਦਾ, ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਸੀ ਮੁੱਢਲੀ ਧਾਰਮਿਕ ਆਜ਼ਾਦੀ ਦੇ ਹੱਕ ਲਈ। ਔਰ ਜਿਸ ਲਾਲ ਕਿਲੇ ਤੇ ਖਲੋ ਕੇ ਅੱਜ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਲੈ ਰਿਹਾ, ਉਹਨਾਂ ਦੇ ਪਿਤਾ ਨੇ ਤਾਂ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਸੀ ਔਰ ਤੁਸੀਂ ਲੋਕਾਂ ਦੀ ਧਾਰਮਿਕ ਆਜ਼ਾਦੀ ਖੋਹ ਰਹੇ ਹੋ। ਜਿਹੜੀ ਖੱਬੇ ਪਾਸੇ ਖੜੀ ਜਾਮਾ ਮਸਜਿਦ ਤੈਨੂੰ ਰਿਮਾਈਂਡ ਕਰਵਾਉਣੀ ਚਾਹੀਦੀ ਕਿ ਜੇ ਔਰੰਗਜ਼ੇਬ ਦੇ ਖਿਲਾਫ ਗੁਰੂ ਸਾਹਿਬ ਖਲੋਤੇ ਕਿ ਭਾਈ ਤੁਸੀਂ ਜ਼ਬਰਦਸਤੀ ਕਿਸੇ ਦਾ ਧਰਮ ਤਬਦੀਲ ਨਹੀਂ ਕਰ ਸਕਦੇ, ਤੇ ਇਹ ਕਿਉਂ ਜਿਹੀ ਇਹਨਾਂ ਦੇ ਵਿੱਚ ਕੋਈ اخلاقی ਜਿਹੜੀ ਹੈ ਤੁਸੀਂ ਕਹਿ ਸਕਦੇ ਹੋ ਕਿ ਵੀ ਇਹ اخلاقی ਤੌਰ ਦੇ ਉੱਤੇ ਇਹਨਾਂ ਦੀ ਕੋਈ ਜਸਟੀਫਿਕੇਸ਼ਨ ਹੈ ਕਿ ਉਹ ਉੱਥੇ ਖਲੋਤਾ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ। ਮਕਸਦ ਇਹੀ ਹੈ ਇੱਕ ਪਾਸੇ ਸਿੱਖਾਂ ਨੂੰ ਤਾਂ ਹੁਣ ਅਕਾਲੀ ਖਾਂ ਦੇਖੋ ਜੀ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਲਿਆ ਮੋਦੀ ਨੇ, ਪਰ ਉਹ 350 ਸਾਲਾ ਹੈ ਤੇ ਉਹਦੇ ਚ RSS ਦੀ ਰਾਸ਼ਟਰੀ ਸਿੱਖ ਸੰਗਤ ਦੀ ਫਰਦਰ ਘੁਸਪੈਠ ਇਹ ਏਜੰਡਾ ਹੈ ਉਹਨਾਂ ਦਾ। ਸੋ ਅਜੇ ਵੀ ਜੇ ਬਾਤ ਸਮਝ ਨਾ ਆਏ ਤੇ ਜੇ ਜਿਨ੍ਹਾਂ ਨੂੰ ਸਮਝ ਆਈ ਹੋਈ ਹੈ ਤੇ ਉਹਨਾਂ ਦਾ ਹਾਲ ਇਹ ਹੋਏ ਕਿ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪਰੇ। ਕਿ ਸਭ ਪਤਾ ਹੈ ਬੇਈਮਾਨ ਸਿਰੇ ਦੇ ਹੱਥ 'ਚ ਦੀਵਾ ਫੜਿਆ ਹੋਇਆ ਫਿਰ ਵੀ ਖੂਹ 'ਚ ਡਿੱਗਣੇ ਤੇ ਫਿਰ ਉਹਨਾਂ ਨੂੰ ਕੌਣ ਰੋਕ ਸਕਦਾ ਹੈ। ਸੋ ਇਹ ਅੱਜ ਦਾ ਮੇਨ ਵਿਸ਼ਾ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।